ਸਲਾਮੁਅਲੈकुम जी, की हाल चाल है? सारे ठीक ठाक हो? ਅੱਜ ਜੀ ਈਦ ਦਾ ਤੀਸਰਾ ਦਿਨ ਹੈ ਤੇ ਅੱਜ ਅਸੀਂ ਯਾਰ ਦੋਸਤ ਇਕੱਠੇ ਹੋਏ ਆ ਟਾਲੀਆਂ ਦੀ ਹਵਾਵਾਂ ਦੇ ਥੱਲੇ, ਤੂਤਾਂ ਦੀ ਛਾਂ ਥੱਲੇ। ਤੇ ਮੇਰੇ ਨਾਲ ਮੇਰੇ ਯਾਰ ਦੋਸਤ ਹੈ ਤੇ ਬਹੁਤ ਸਾਰੇ ਸੀ, ਲੇਕਿਨ ਅੱਜ ਅਸੀਂ ਚੰਦ ਦੋਸਤ ਇਕੱਠੇ ਹੋਏ ਆ। ਅੱਜ ਇਹਨਾਂ ਕੋਲ ਪੁੱਛਾਂਗੇ ਜੀ ਇਹਨਾਂ ਦੀ ਈਦ ਕਿੱਦਾਂ ਗੁਜ਼ਰੀ। ਪਿੰਡ ਦੇ ਵਿੱਚ ਇੱਕ ਬੜੀ ਖੂਬਸੂਰਤ ਈਦ ਹੁੰਦੀ ਹੈ, ਸਵੇਰ ਕੁਰਬਾਨੀ ਕਰੋ, ਸ਼ਾਮ ਨੂੰ ਫਿਰ ਉਹੀ ਪੱਠੇ ਲੈ ਕੇ ਆਓ। ਸਿਰਫ 2 ਘੰਟੇ ਦੀ ਈਦ ਹੁੰਦੀ ਜੇ, ਸਿਰਫ ਉਹ ਵੀ ਮਸਜਿਦ ਤੋਂ ਲੈ ਕੇ ਘਰ ਤੱਕ, ਠੀਕ ਹੈ। ਤੇ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਪੁੱਛਾਂਗੇ, ਆਪਣੀਆਂ ਯਾਦਾਂ ਸਾਂਝੀਆਂ ਕਰਾਂਗੇ, ਕੁਛ ਪੁਰਾਣੀਆਂ, ਕੁਛ ਨਵੀਆਂ, ਕੁਛ ਇਹਨਾਂ ਦੀਆਂ ਹਾਸੀਆਂ ਖੇਡੀਆਂ ਐਡ ਕਰਾਂਗੇ, ਉਹ ਵੀ ਤੁਹਾਨੂੰ ਉਮੀਦ ਹੈ ਪਸੰਦ ਆਉਣਗੀਆਂ। ਮੇਰੇ ਨਾਲ ਮੌਜੂਦ ਨੇ ਜੀ ਸਾਡੇ ਮਹਿਫਲ ਦੀ ਜਾਨ ਮੁਹੰਮਦ ਅਹਿਮਦ ਖਾਂ ਬਲੋਚ, ਤੇ ਉਸ ਤੋਂ ਬਾਅਦ ਮੇਰੇ ਜੀ ਨਾਲ ਬੈਠੇ ਨੇ ਮੁਹੰਮਦ ਵਸੀਮ ਖਿੱਚੀ ਸਾਹਿਬ, ਉਸ ਤੋਂ ਬਾਅਦ ਮੇਰੇ ਮੁਹਤਰਮ ਜਾਬ ਵਸੀਮ ਵਟੂ, ਉਸ ਤੋਂ ਬਾਅਦ ਬੈਰੀਆ ਟਾਊਨ ਦੇ ਜਜ਼ਮਾਨ ਮੁਹੰਮਦ ਅਨਵਾਰ ਸ਼ਬੀਰ ਉਰਫ ਬਿੱਲਾ ਭਾਈ, ਠੀਕ ਹੈ ਜੀ। ਤੇ ਅੱਜ ਉਸਤਾਦ ਕਾਲੀ ਨੂੰ ਕਹਿ ਰਹੀ ਹੋਵੇ ਅੱਜ ਹੈਲੋ ਅੱਜ ਤਕੀਰ ਕਰ ਹਾਂਜੀ ਆਵਾਜ਼ ਉੱਪਰ ਕਾਰੀ ਸਾਹਿਬ ਜੀ ਮੈਨੂੰ ਮਿਸ ਕਾਲ ਆਈ ਜੋ ਕਹਿੰਦੇ ਜੁਮਨ ਦਾ ਮੈਨਾਂ ਰਾਬਤਾ ਕਰ ਪੈਸੇ ਨਹੀਂ ਦਿੱਤੇ ਤੂੰ ਕਾਰੀ ਸਾਹਿਬ ਨੂੰ? ਪੈਸੇ ਦੇ ਕੇ ਆਣੇ ਸੀ ਨਾ ਯਾਰ। ਇਹ ਬੜੀ ਗੱਲ ਕਿਹੜੇ? ਹੈਲੋ ਹਾਂਜੀ ਖਾ ਗਿਆ ਕਾਰੀ ਸਾਹਿਬ ਨੂੰ ਫੋਨ ਕਰੋ, ਕਹਿੰਦੇ ਸੀ ਗਰੁੱਪ 'ਚ ਉਹਨਾਂ ਦੇ ਮੈਸੇਜ ਆਈ ਜਾਂਦੇ, ਉਹਨਾਂ ਨਾਲ ਰਾਬਤਾ ਕਰ ਕਾਰੀ ਸਾਹਿਬ ਨਾਲ। ਅੱਛਾ ਦੇ ਦੇਣੇ ਸੀ। ਹਾਂ ਕਾਦੇ ਪੈਸੇ ਦੇ ਹੀ ਦੇ ਨਹੀਂ ਹੁੰਦੇ, ਕਾਦੇ? ਕੁਰਬਾਨੀ ਨਹੀਂ ਕਰਵਾਈ ਕਾਰੀ ਸਾਹਿਬ ਨੂੰ। ਉਹ ਤੂੰ ਪਿਛਲੇ ਵੀ ਦੇਣੇ ਹੈਗੇ, ਨਕਾਹ ਦੇ ਵੀ ਦੇਣੇ ਹੈਗੇ। ਨਿਕਾਹ ਦੇ ਦੇਤੇ ਸੀ ਉਧਾਰ ਨਾ ਖਾ ਕਰ। ਉਹ ਨਹੀਂ ਮਾਮਾ ਇਹਨਾਂ ਮਹੀਨੇ ਦਾ ਕਰ ਯਾਰ ਸਾਡੇ ਪਿੰਡਾਂ ਦਾ ਮਾਹੌਲ ਹੈ ਤੇ ਹਰ ਚੀਜ਼ ਉਧਾਰ ਮਿਲ ਜਾਂਦੀ। ਹੁਣ ਤੁਸੀਂ ਦੇਖ ਲਓ, ਉਹਨਾਂ ਨੇ ਕੁਰਬਾਨੀ ਆਧਾਰ ਕਰਵਾ ਲਈ, ਉਸ ਤੋਂ ਪਹਿਲੇ ਨਿਕਾਹ ਆਧਾਰ ਕਰਵਾਇਆ ਸੀ। ਉਹ ਬਾਈਆਂ ਨੇ ਕੁਰਬਾਨੀ ਦੇ ਮੰਨੂ ਬਿਲਕੁਲ ਹਰ ਸ਼ੈ ਆਧਾਰ ਕਰ ਲੈਂਦੇ, ਸਾਨੂੰ ਵਿਆਹ ਦੀ ਪਾਰਟੀ ਆਧਾਰ ਕੀਤੀ ਕਰੇ। ਇੱਕ ਮਿੰਟ ਨਮਾਨ, ਇਹਨੇ ਕਿਹਾ ਕੁਰਬਾਨੀ ਦੇ ਨਾ ਮੈਂ ਵੜਨ ਤੋਂ ਪਹਿਲੇ ਕਾਰੀ ਸਾਹਿਬ ਨੂੰ ਪੈਸੇ ਦਿੱਤੇ, ਜੇ ਇਹਨੇ ਵੜਨ ਤੋਂ ਪਹਿਲੇ ਦਿੱਤੇ ਹੋਏ ਤੇ ਅਸੀਂ ਤੁਹਾਨੂੰ ਖਵਾ ਪਾਰਟੀ ਖਵਾ ਦੇਣੀ ਸਾਡੇ ਓਕੇ ਹੋ ਗਿਆ, ਠੀਕ। ਸਲਾਮ ਅਲੈਕੁਮ ਸਾਜੀ। ਓਪਨ ਹੈਲੋ ਸਲਾਮ ਅਲੈਕੁਮ ਸਾਜੀ। ਤੇ ਇਹਨਾਂ ਨੇ ਕੀ ਕਾਰੀ ਸਾਹਿਬ ਦੇ ਪੈਸੇ ਦੇਣੇ ਨੇ ਕੋਈ? ਨਿਕਾਹ ਦੇ ਦੇਣੇ ਹਲੇ ਜੀ, ਉਸ ਤੋਂ ਬਾਅਦ ਇਹਦਾ ਵਿਆਹ ਨਹੀਂ ਉਹ ਚਗਲਾ ਮਾਰੀ ਜਾਂਦੇ ਜੋ ਮੁੜ ਕੇ ਕੁਰਬਾਨੀ ਸਾਜੀ ਦਾ ਮੈਨੂੰ ਹੋਰ ਕੰਮ ਹੈ। ਜਿਹੜੇ ਈਦ ਦੇ ਪੈਸੇ ਨਹੀਂ ਮੌਲਵੀ ਸਾਹਿਬ ਨੂੰ ਦੇਈ ਦੀ, ਉਹ ਵੀ ਆਧਾਰ ਹੈ ਇਹਨਾਂ ਦਾ। ਇਹਨੇ ਦੁਆ ਸਲਾਵਾ ਨਾ ਕਾਰੀ ਸਾਹਿਬ ਨਾਲ। ਹਾਂ ਦੁਆ ਤੇ ਉਸੇ ਸਿਲਸਿਲੇ ਦੇ ਵਿੱਚ ਸਾਰੇ ਬੰਦੇ ਮਰੇ ਹੋਏ ਨੇ, ਵਿਆਹ ਦੀ ਪਾਰਟੀ ਵੀ ਖਾਉਣੀ ਹੈ ਆਧਾਰ ਹੈ। ਮਾਸ਼ਾਅੱਲਾ ਅੱਲਾਹ ਪਾਕ ਕਰਮ ਕਰੇ ਜੀ, ਖੈਰੀ ਸਲਾਮਤੀ 2 ਮਹੀਨਿਆਂ ਤੱਕ ਇਹਨੇ ਅੱਬਾ ਵੀ ਬਣ ਜਾਣਾ ਹੈ। ਉਹ ਫਿਰ ਪਤਾ ਨਹੀਂ ਕਦੋਂ ਖਾਉਣੀ ਹੈ, ਹਲੇ ਤਾਂ ਪਿਛਲੀਆਂ ਰਹਿੰਦੀਆਂ। ਹੁਣ ਚਬਲੇ ਮੈਂ ਉਹਨੂੰ ਵੜਨ ਤੋਂ ਇਸ ਪਹਿਲਾਂ ਬੰਦੇ ਨੂੰ ਹਰ ਪਾਸੇ ਫੋਨ ਆ ਰਹੇ ਆ ਵੀ ਬੰਦਾ ਪੈਸੇ ਦੇ ਕੇ ਆਵੇ, ਆਪਣੇ ਕੰਮ ਸਾਰੇ ਨਿਪਟਾ ਕੇ ਆਵੇ। ਅੱਛਾ, ਈਦ ਵਾਲੇ ਦਿਨ ਵੀ ਇਹਨੂੰ ਉਧਾਰ ਵਾਲਿਆਂ ਦੇ ਫੋਨ। ਈਦ ਵਾਲੇ ਦਿਨ ਵੀ ਇਹਨੂੰ ਫੋਨ ਆ ਰਹੇ ਆ। ਅੱਛਾ, ਤੁਹਾਡੀ ਨਜ਼ਰ ਵਿੱਚ ਮੁਹੰਮਦ ਅਹਿਮਦ ਕੀ ਹੈ? ਬਹੁਤ ਇੱਕ ਅਜ਼ੀਮ ਸ਼ਖਸ ਹੈ, ਧਾਰਾਂ ਦੀ ਪਾਣੀ ਬਹੁਤ ਅਜ਼ੀਮ ਸ਼ਖਸ ਹੈ। ਕੀ ਹੈ ਮਤਲਬ, ਕਿੰਨਾ ਹੈ ਅਜ਼ੀਮ ਸ਼ਖਸ? ਬਹੁਤ ਅਜ਼ੀਮ, ਮਤਲਬ ਕਿੰਨਾ ਹੈ? ਇੱਕ ਮਿੱਟੀ ਦੇ ਟਿੱਬਾ ਹੋਵੇ ਨਾ ਜੀ, ਅੱਛਾ ਉਹਦੇ ਉੱਤੇ ਖੜਾ ਹੋਵੇ, ਅੱਛਾ। ਤੇ ਇਹ ਵੀ ਉਹੀ ਕੁਛ ਹੈ। ਅਜ਼ੀਮ ਉੱਚਾ ਸ਼ਖਸ। ਵਾਹ ਵਾਹ ਵਾਹ। ਤੁਸੀਂ ਸਮਝੋ ਵੀ ਉਹ ਟੋਏ ਤੇ, ਉਹ ਟਿੱਬੇ ਤੇ ਗੋਇਆ ਛੋਇਆ ਪਿਆ ਹੁੰਦਾ, ਉਹ ਨਹੀਂ ਨਹੀਂ ਨਹੀਂ, ਉਹ ਨਹੀਂ। ਟਿੱਬਾ ਉੱਚਾ ਨਾ, ਇਹ ਵੀ ਉੱਚਾ ਅਜ਼ੀਮ ਸ਼ਖਸ। ਅਜ਼ੀਮ ਚੋਟੀ ਦਾ ਝੋਟੀ ਦਾ ਛੋਟੀ ਦਾ ਮਤਲਬ ਨਹੀਂ। ਤੁਹਾਡੀ ਨਜ਼ਰ ਵਿੱਚ ਵਸੀਮ ਭਾਈ, ਤੁਹਾਡੇ ਕੋਲ ਪੁੱਛਾਂਗੇ, ਤੁਹਾਡੀ ਨਜ਼ਰ ਵਿੱਚ ਮੁਹੰਮਦ ਅਹਿਮਦ ਕੀ? ਜਦੋਂ ਵੀ ਬੋਲਣਾ ਮੇਰੀ ਬੁਰਾਈ ਬੋਲਣੀ ਹੈ, ਕਿਹੜਾ ਮੇਰਾ ਸੱਜਣ ਹੈ ਯਾਰ, ਜਿੰਦੇ ਕੋਲ ਤੂੰ ਕਹਿ ਮੈਂ ਦੇਦਾ ਹਮੇਸ਼ਾ ਮੇਰਾ ਦੁਸ਼ਮਣ ਹੈ ਯਾਰ। ਆ ਕਿਹੜੀ ਗੱਲ ਹੈ ਯਾਰ, ਮੈਂ ਇੱਜ਼ਤ ਕਰਨ ਓਏ ਲੱਗਾ। ਉਸਤਾਦਾਂ ਦੇ ਘਰੇ ਗੋਸ਼ਤ ਦਾ ਖਿਲਾ ਦੋ, ਫੋਨ ਕੀਤੀ ਜਾਂਦਾ ਮੌਲਵੀ ਦੇ, ਹੋਰ ਕੀਤੀ ਜਾਂਦਾ ਕਲਾਸ ਛੇਤੀ ਉਹ ਮੈਨੂੰ ਵੀ ਕੀ ਜਾਂਦਾ ਕਾਰੀ ਸਾਹਿਬ ਦੀ ਗੱਲ ਐਵੇਂ ਬੋਲੀ ਦਾ ਵੱਡਿਆ ਨਾ ਹੈ। ਛੇਤੀ ਕਰੋ, ਮੈਨੂੰ ਫੋਨ ਆਵੇ ਦੁਬਾਰਾ। ਇਹਨੂੰ ਕਹਿੰਦੇ ਰੋਬ ਤਾਂ ਹੈ ਨਾ ਘਰ ਦੇ ਵਿੱਚ। ਉਹ ਕੋਈ ਤੇਰੇ ਵਾਂਗੂ ਬਾਹਰ ਟਾਲੀਆਂ ਥੱਲੇ ਛੱਡ ਦਿੰਦੇ ਸਾਈਂ। ਯਾਰ ਉਹ ਅਜ਼ੀਮ ਤੋਂ ਕਹਿ ਰਹੇ ਸੀ ਵੀ ਮੇਰੀ ਨਜ਼ਰ 'ਚ ਕਿੰਨਾ ਕਿ ਕੀਮਤੀ ਸ਼ਖਸ ਹੈਗਾ। ਅੱਛਾ, ਯਾਰ ਤੂੰ ਜਦੋਂ ਵੀ ਬੋਲਿਆ ਨਾ ਮੇਰੇ ਵੱਲ ਬੁਰਾ ਹੀ ਬੋਲਿਆ। ਤੂੰ ਮੈਨੂੰ ਇਹ ਦੱਸ, ਮੇਰਾ ਸੱਜਣ ਤੂੰ ਕਿਹੜੇ ਦਿਨ ਬਣਿਆ ਹੈ? ਨਾ ਯਾਰ, ਕੋਈ ਸੱਜਣ ਹੁੰਦਾ ਨਾ ਤਾਰੀਫ ਕਰਦਾ ਹੁੰਦਾ। ਇਹ 4 ਬੰਦੇ 'ਚ ਬਹਿ ਕੇ ਮੇਰੀ ਤੋਹੀਨ ਕਰ, ਧੋਤੀ ਤੋਂ ਉੱਤੇ ਹੀ ਕੱਪੜ ਜਾਂਦਾ ਯਾਰ, ਪਿੱਛੇ ਕੀ ਰਹਿ ਗਿਆ? ਧੋਤੀ ਤੋਂ ਥੱਲੇ ਕਹੀਦਾ, ਹਾਂ। ਇਹ ਕਹਿੰਦਾ ਧੋਤੀ ਤੋਂ ਥੱਲੇ ਅੱਪੜ ਜਾਂਦਾ। ਅੱਛਾ, ਇਹ ਧੋਤੀ ਹੈ? ਨਹੀਂ ਨਹੀਂ ਯਾਰ, ਇਹ ਸਾਡਾ ਕਲਚਰ ਹੈ ਪੰਜਾਬੀਆਂ ਦਾ। ਲਾਚਾ ਲਾਚਾ ਸਾਦੇ ਨੇ। ਤੇਰਾ ਲਾਚਾ ਤੈਨੂੰ ਲੱਭ ਰਿਹਾ ਹੋਣਾ ਹੈ। ਇਹਨੂੰ ਲਾਚਾ ਪਤਾ ਕਿ ਸਾਡੇ ਕਦੀ ਲਾਚ ਆਖਦੇ, ਉਹ ਕਹਿੰਦੇ ਨਹੀਂ ਕਦੀ ਲਾਚ ਆ। ਕਦੇ ਲਾਚਾ ਕਦੇ ਇਸੇ ਪਰ ਉਹ ਮੀਆਂ ਸਾਨੀ ਅਨਵਾਰ ਨੇ ਵੇਖਦੇ ਆ ਟੋਪੀ ਨਾ। ਪਾਈ ਹੋਈ ਨਾ, ਵੇਖੋ ਜੀ ਕੈਮਰਾ ਮਾਰੋ ਨਾ ਮੀਆਂ ਅਨਵਾਰ ਵਾਲੇ, ਗੰਢ ਖੋਲੋ ਤੇ ਲਾਚ ਆ। ਯਾਰ ਇਹ ਗੱਲਾਂ ਹੈ। ਟੋਪੀ ਪਾਈ ਫਿਰਦਾ। ਅੱਛਾ ਯਾਰ, ਮੈਂ ਉਹਨਾਂ ਸਾਰਿਆਂ ਕੋਲੋਂ ਤੇਰੇ ਬਾਰੇ ਪੁੱਛ ਰਿਹਾ ਹੈਗਾ ਕਿ ਉਹ ਤੈਨੂੰ ਕੋਈ ਅਜ਼ੀਮ ਕਹਿ ਰਿਹਾ, ਕੋਈ ਫਕੀਰ ਔਰ ਸੌਰੀ ਕੋਈ ਅਜ਼ੀਮ ਮਸਕੀਨ। ਆ ਦੇਖ ਲੈ ਕਿੰਨੀ ਸੋਹਣੀ ਠੰਡੀ ਠੰਡੀ ਹਵਾ ਚੱਲ ਰਹੀ ਹੈ, ਤੇ ਹੁਣ ਤੂੰ ਮੈਨੂੰ ਨਾ ਆਪਣੇ ਠੰਡੇ ਦਿਮਾਗ ਨਾਲ ਦੱਸਣਾ ਹੈ ਤੁਹਾਡੀ ਇਹਨਾਂ ਬਾਰੇ ਕੀ ਸੋਚ ਹੈ? ਵਸੀਮ ਭਾਈ ਬਾਰੇ, ਅਨਵਾਰ ਠੇਕੇਦਾਰ ਹੈ, ਉਸ ਤੋਂ ਬਾਅਦ ਵਸੀਮ
ਯਾਰ ਜੇ ਉਹ ਗੱਲਾਂ ਇਹਨਾਂ ਨੇ ਮੇਰੇ ਬਾਰੇ ਕੀਤੀਆਂ ਨੇ ਹਾਂ ਇਹ ਗੱਲਾਂ ਮੈਂ ਇਹਨਾਂ ਦੇ ਬਾਰੇ ਰੱਖਣਾ ਜਿਸ ਤਰ੍ਹਾਂ ਇਹਨਾਂ ਨੇ ਰੱਖੀਆਂ ਨੇ ਨਾ। ਇਹਨਾਂ ਦੇ ਬਾਰੇ ਕੁਝ ਕਹੋ ਅਗਰ ਤੁਹਾਨੂੰ ਅੱਛਾ ਮੌਕਾ ਦਿੱਤਾ ਤੁਸੀਂ ਇਹਨਾਂ ਦੇ ਬਾਰੇ ਕੀ ਕਹੋਗੇ? ਯਾਰ ਮੇਰੇ ਵੇਖਣ ਚ ਤਾਂ ਇਹਨਾਂ ਦੋਵਾਂ ਨੂੰ ਤਾਂ ਮੈਂ ਕੁਝ ਨਹੀਂ ਕਹਿੰਦਾ। ਕੋਈ ਮਿਸਾਲ ਸੁਣਾ ਕੇ ਨਾ ਕੋਈ ਕਹਾਂਗਾ ਕਿ ਸਾਡੇ ਨਾ ਇਲਾਕੇ ਫੈਸਲਾਬਾਦ ਦੇ ਵਿੱਚ ਇੱਕ ਚਗਲ ਪਿੰਡ ਸੀ, ਕਿਹੜਾ? ਚਗਲ ਚੱਕ। ਅੱਛਾ ਚਗਲ ਚੱਕ ਚਗਲ ਦਾ। ਚੱਕ ਨਹੀਂ ਤੈਨੂੰ ਮੈਂ ਉਹਦਾ ਜਾ ਰਿਹਾ ਚਗਲ ਚੱਕ। ਇਹ ਗੱਲ ਉੱਥੋਂ ਤੱਕ ਪਹੁੰਚ ਗਈ ਭਾਈ, ਅਸੀਂ ਇਸ ਗੱਲ ਦੇ ਜ਼ਿੰਮੇਦਾਰ ਨਹੀਂ। ਇਹ ਕੈਮਰਾ ਚੱਲਦਾ ਯਾਰ ਚੱਲਣ ਦੇ। ਨਹੀਂ ਉਹਨਾਂ ਨੇ ਆ ਕੇ ਚੱਲਣ ਤੈਨੂੰ ਦੇ, ਠੀਕ ਹੋ ਚੱਲਣ ਦੇ ਯਾਰ ਤੂੰ ਇਮਾਨ ਭਾਈ ਤੂੰ ਕੱਲ ਨੂੰ ਕਹਿਣਾ ਵੀ ਮੇਰੇ ਨਾਲ ਭਾਈ ਉਹ ਵੀ 4 ਬੰਦੇ ਚਾਰ ਬੈਠੇ ਅਸੀਂ ਆਪਣੇ ਆਪ ਤੋਂ ਬਰੀ ਹੋ ਗਏ ਯਾਰ ਬਰੀ ਹੋ ਗਏ ਯਾਰ। ਮਿਸਾਲ ਨਿਮਾਨ ਭਾਈ ਇਹ ਇੱਕ ਪਿੰਡ ਦੀ ਬੇਇੱਜ਼ਤੀ ਹੈ। ਪਿੰਡ ਦੀ ਹੋ ਗਈ। ਅਗਰ ਉਹ ਕੱਲ ਨੂੰ ਆ ਜਾਣ ਭਾਈ ਸਾਡੇ ਹੱਥ ਖੜੇ ਆ, ਅਸੀਂ ਕੋਈ ਨਹੀਂ ਕਹਿ ਰਿਹਾ। ਕਹਿ ਰਹੇ ਉਹ ਚਗਲ ਚੱਕ ਕੋਈ ਨਹੀਂ ਯਾਰ ਉਹ ਚਗਲ ਚੱਕ ਕਿਉਂ ਬਣਾ? 400 ਪੂਰਾ ਅਸੀਂ ਉਹਦੀ ਇੱਜ਼ਤ ਕਰਦੇ ਆ। ਉਹ ਸਾਡੇ ਸੱਜਣ ਬੇਲੀ ਹੈ, ਸਾਡੇ ਸਿਰ ਦਾ ਇਹ ਭਾਈ ਕਹਿ ਰਿਹਾ ਕਿ ਕਹਿ ਰਹੇ ਨਿਮਾਨ ਭਾਈ ਯਾਰ ਉਹ ਮੇਰੀ ਵੀਡੀਓ ਜਾਣੀ ਇਹਦਾ ਮੈਨੂੰ ਮੇਨ ਫੜਨਾ ਹੈ। ਯਾਰ ਤੈਨੂੰ ਕਿਉਂ ਫੜਨਗੇ? ਅਸੀਂ ਭਾਈ ਉਹਨੂੰ ਕੋਈ ਨਹੀਂ ਕਹਿੰਦੇ, ਉਹ ਚਗਲ ਚੱਕ ਹੈ। ਉਹਨਾਂ ਨੂੰ ਗੱਲ ਤੇ ਸੁਣਾਉਣ ਦਿਓ। ਯਾਰ ਉਹ ਸਾਡੇ ਫੈਸਲਾਬਾਦ ਤਾਂਦਲੇ ਤਹਿਸੀਲ ਦੇ ਵਿੱਚ ਉਹ ਪਿੰਡ ਹੈ ਚਗਲ ਚੱਕ, ਅੱਛਾ ਉਹਦਾ ਮਰ ਗਿਆ ਲੰਬੜਦਾਰ। ਲੰਬੜਦਾਰ। ਉਹ ਜਦੋਂ ਫੌਤ ਹੋ ਗਿਆ ਨਾ ਤੇ ਪਿੰਡ ਪੂਰੇ ਨੇ ਹਾਲ ਦਵਾਈ ਪਾਤੀ ਕਿ ਲੰਬੜਦਾਰੀ ਅਸੀਂ ਲੈਣੀ ਹੈ। ਅੱਛਾ ਉਹਨਾਂ ਚ ਇੱਕ ਮੇਰੇ ਵਾਂਗੂ ਸਮਝਦਾਰ ਬੰਦਾ ਸੀ। ਉਹ ਇਹਨੂੰ ਕਿੱਥੇ ਪਾਣਾ ਜੇ ਇਸ ਗੱਲ ਨਾਲ? ਉਹ ਇਹਨੂੰ ਕਿੱਥੇ ਪਾਣਾ ਜੇ? ਉਹ ਭਾਈ ਉਹਨੇ ਆਖਿਆ ਕਿ ਤੁਸੀਂ ਲੰਬੜਦਾਰੀ ਉਹ ਬੰਦਾ ਕਰੇਗਾ ਅੱਛਾ ਜਿਹੜਾ ਮੇਰੀ ਆ ਗੱਲ ਤੇ ਤੁਸੀਂ ਪੂਰੀ ਅਮਲ ਕਰ ਗਿਆ। ਅੱਛਾ। ਉਹਨੇ ਕਿਹਾ ਅਮਲ ਕੀ? ਉਹਨੇ ਆਖਿਆ ਇੱਕ ਟੀਪਾ ਜੀ, ਇਹ ਮੈਂ ਛੱਪੜ ਸਿੱਟ ਦਾਂਗਾ ਅੱਛਾ ਤੇ ਤੁਸੀਂ ਉਹ ਲੱਭ ਕੇ ਲਿਆਣਾ ਹੈ। ਕਿੰਨੇ ਦਾ ਟੀਪਾ ਸੀ ਉਹ? ਉਹ ਟੀਪਾ ਸਿੱਟ ਦਿੱਤਾ ਉਹਨਾਂ ਨੇ ਵਿੱਚ। ਔਰ ਕਰ ਅੱਛਾ ਇਹ ਕਿੱਧਰ ਰੱਖੋ ਯਾਰ, ਮੈਂ ਆਪਾਂ ਦੇ ਰੂਲ ਦਾ ਨਹੀਂ ਪਤਾ ਤੈਨੂੰ। ਚੁੱਪ ਹੋਇਆ। 300 ਦਾ ਮੋਬਾਈਲ ਹੈਲੋ, ਉਹ ਟੀਪਾ ਵਿੱਚ ਸਿੱਟ ਦਿੱਤਾ ਉਹਨਾਂ ਨੇ। ਉਹ ਵਸੀਮ ਵਗਰੇ ਕਈ ਬਿੱਲੇ ਵਗਰੇ ਉਹਨਾਂ ਨੇ ਨਾ ਪਿੰਡ ਦੇ ਵਿੱਚ ਛੱਪੜ ਦੇ ਵਿੱਚ ਛਲੰਗਾ ਮਾਰ ਦਿੱਤੀਆਂ। ਉਹਨੇ ਆਖਿਆ ਜਿਹੜੇ ਪਿੰਡ ਦੇ ਵਿੱਚ ਇੰਨਾ ਜ਼ਹਿਨ ਹੀ ਕੋਈ ਨਹੀਂ, ਇੱਕ ਠੀਪੇ ਪਿੱਛੇ ਹਰ ਬੰਦੇ ਨੇ ਛੱਪੜ ਦੇ ਵਿੱਚ ਚਗਲ ਮਾਰਤੀ। ਚਗਲ ਮਾਰਤੀ। ਹਾਂਜੀ ਚਗਲ ਹੀ ਵੱਜ ਗਈ। ਛਲਾਂਗ ਨਹੀਂ ਮਾਰੀ, ਚਗਲ ਮਾਰਤੀ। ਛਲਾਂਗ ਵੀ ਮਾਰ ਲਈ ਜਾਂ ਚਗਲ ਮਾਰ ਲਈ। ਅੱਛਾ। ਉਸ ਤੋਂ ਬਾਅਦ ਜੀ ਉਸ ਬੰਦੇ ਨੇ ਉਹਨੇ ਆਖਿਆ ਤੁਹਾਡੇ ਪਿੰਡ ਦਾ ਲੰਬੜਦਾਰ ਮੈਂ ਗਿਣਿਆ ਜਾਵਾਂਗਾ ਅੱਛਾ ਇਹ ਨੰਬਰਦਾਰ ਬਣ ਗਿਆ। ਤੇ ਤੁਹਾਡੇ ਪਿੰਡ ਦਾ ਨਾਂ ਰੱਖਿਆ ਜਾਏਗਾ ਚਗਲ ਚੱਕ। ਉਸ ਤੋਂ ਬਾਅਦ ਵਸੀਮ ਨੂੰ ਮੈਂ ਆਪਦੇ ਕਾਗਜ਼ਾਂ ਹੀ ਪੂਰੇ ਚੱਕੀਆਂ ਵਾਲੇ ਦੇ ਵਿੱਚ ਚਗਲ ਹੀ ਸਾਧਨਾ। ਇਸ ਤੋਂ ਵੱਡਾ ਕੋਈ ਯਾਰ ਇਹ ਤੁਹਾਡੀ ਬਿਸਤੀ ਕੈਮਰੇ ਦੇ ਸਾਹਮਣੇ ਲੋਕਾਂ ਨੇ ਦੇਖਣਾ ਤੁਹਾਡੀ ਬਿਸਤੀ। ਇੱਕ ਗੱਲ ਕਰ ਰਿਹਾ ਕਿ ਉਹ ਚਗਲ ਚੱਕ ਦੇ ਵਿੱਚ ਮੇਰੇ ਵਰਗਾ ਸਿਆਣਾ ਬੰਦਾ, ਇਹ ਚਗਲ ਚੱਕ ਦਾ ਲੰਬੜਦਾਰ ਹੈ ਜੀ। ਨਹੀਂ ਇਹ ਚਗਲ ਚੱਕ ਦਾ ਸਿਆਣਾ ਬੰਦਾ ਸਾਰਿਆਂ ਨੇ ਚਵੜਾ ਮਾਰੀਆਂ। ਇਹ ਉਹਨਾਂ ਸਾਰਿਆਂ ਦਾ ਲੰਬੜਦਾਰ ਹੈ। ਨੰਬਰਦਾਰੀ ਮੈਨੂੰ ਇਹ ਤੂੰ ਦੱਸ ਕਿ ਜਦੋਂ ਛੱਪੜ ਦੇ ਵਿੱਚ ਸਰਦਾਰ ਹੋਇਆ। ਹਾਂਜੀ ਬਿਲਕੁਲ, ਤੁਸੀਂ ਪਿੱਛੇ ਕੀ ਗੱਲ ਸਮਝਦੇ ਹੋ। ਇਸ ਵਜ੍ਹਾ ਨਾਲ ਮੈਂ ਇਸ ਬੰਦੇ ਨੂੰ ਚਗਲ ਹੀ ਸਮਝਣਾ ਤੇ ਚਗਲ ਹੈ। ਜਿਸ ਮਹਿਫਲ 'ਚ ਬੈਠਾ ਹੈ ਇਹਨੇ ਚਗਲ ਹੀ ਮਾਰੀ। ਇਹ ਵੈਸੇ ਤੁਹਾਡੇ ਪਿੰਡ ਦਾ ਬੰਦਾ ਤਾਂ ਨਹੀਂ ਹੈ ਸੀਗਾ ਤੇ ਚਗਲ ਹੀ ਬੰਦੇ ਨੂੰ ਕਿੱਥੋਂ ਗਿਣਿਆ ਜਾਂਦਾ? ਨਹੀਂ ਯਾਰ ਮੈਂ ਉਸ ਪਿੰਡ ਦਾ ਲੰਬੜਦਾਰ ਹਾਂ ਤੇ ਉਸ ਪਿੰਡ ਦੇ ਚਗਲ ਸੀ। ਪਿੰਡੋਂ ਮੈਂ ਬਾਹਰੋਂ ਆਇਆ, ਮੈਂ ਪਿੰਡ ਦਾ ਹੁੰਦਾ ਤੇ ਮੈਂ ਉਹਨਾਂ ਤਰ੍ਹਾਂ ਛੱਪੜ 'ਚ ਛਲਾਂਗਾ ਮਾਰਦਾ। ਨੰਬਰਦਾਰੀ ਕਿਵੇਂ ਲੱਭ ਗਈ? ਨੰਬਰਦਾਰੀ ਇਸੇ ਵਜ੍ਹਾ ਨਾਲ ਲੱਭ ਗਈ ਕਿ ਆਪਦੇ ਜ਼ਿਹਨ ਤੋਂ ਬਣੀ ਹੈ ਨਾ। ਹੁਣ ਤੂੰ ਚਵਲ ਅੱਛਾ ਇਹਦੇ ਜ਼ਿਹਨ ਦਾ ਆਪਾਂ ਹੁਣੇ ਹੀ ਪਤਾ ਕਰ ਲੈਣੇ ਕਰ ਲੋ। ਠੀਕ ਹੈ। ਇਹਨੂੰ ਕਹ ਮੋਬਾਈਲ ਸਿੱਧਾ ਕਹਿ। ਅੱਛਾ ਸਹੀਨ ਬਹੁਤ ਹੈ, ਅੱਛਾ। ਜੋ ਮਰਜ਼ੀ ਸਵਾਲ ਪੁੱਛ। ਅੱਛਾ ਪੁੱਛ ਲੋ। ਚਲੋ ਇਹਦੇ ਨੰਬਰਦਾਰੀ ਦਾ ਆਪਾਂ ਹੁਣੇ ਹੀ ਹਿਸਾਬ ਲਾ ਲੈਣਾ। ਹੁਣ ਨੰਬਰਦਾਰ ਬਣਨ ਵਾਸਤੇ ਹਰ ਸ਼ਾਇਦ ਤਫਰੀਕ ਜਮਾ ਕਰਨੀ ਪੈਂਦੀ ਹੈ। ਹਰ ਚੀਜ਼ ਕੋਈ ਇਹਨੂੰ ਰਿਆਦੀ ਦਾ ਸਵਾਲ ਪੁੱਛ ਲਓ, ਕੋਈ ਇਹਨੂੰ ਸਾਇੰਸ ਦਾ ਸਵਾਲ ਪੁੱਛ ਲਓ, ਅੱਛਾ ਕੋਈ ਇਹਨੂੰ ਕਬਰਸਤਾਨ ਦੀ ਗੱਲ ਪੁੱਛ ਲਓ। ਅੱਛਾ ਇਹਨੂੰ ਸਾਰੀਆਂ ਆਉਂਦੀਆਂ। ਇਹਨੂੰ ਸਾਰੀਆਂ ਹੀ ਆਉਂਦੀਆਂ ਨੇ। ਹੁਣ ਇਹਦੇ ਕੋਲ ਇੱਕ ਸਵਾਲ ਪੁੱਛਦੇ ਯਾਰ 2099 ਦੇ ਵਿੱਚ 2 ਜਮਾ ਕਰੀਏ ਕਿੰਨੇ ਬਣਦੇ ਨੇ? 2099 2 ਜਮਾ ਕਰੀ ਸਨ 2002 1 ਬਣ ਗਿਆ। ਸਨ 2001 ਬਣ ਗਿਆ। 2099 ਦੇ ਵਿੱਚ 2 ਜਮਾ ਕਰੀਏ ਕਿੰਨੇ ਬਣ ਗਏ? ਨਹੀਂ ਭਾਈ ਇਹ ਤੁਹਾਡਾ ਸਵਾਲ ਨਹੀਂ ਆਂਦਾ। ਨਹੀਂ ਲੈ ਜ਼ੇਨ ਲੜਾਣਾ ਉਦੋਂ ਵੀ ਤਾਂ ਜ਼ੇਨ ਉਦੋਂ ਵੀ ਤਾਂ ਜ਼ੇਨ ਹੀ ਲੜਾਇਆ ਸੀਗਾ। ਨੰਬਰਦਾਰੀ ਮੈਂ ਕੀਤੀ ਕੋ ਨਹੀਂ। ਮੈਂ ਨੰਬਰਦਾਰੀ ਵਾਪਸ ਲਓ ਇਹਨਾਂ ਤੋਂ। ਮੈਂ ਨਾਲੇ ਪਹਿਲੇ ਕਹਿ ਰਿਹਾ ਕਿ ਮੈਂ ਨੰਬਰਦਾਰ ਬਣ ਗਿਆ, ਹੁਣ ਕਹਿ ਰਿਹਾ ਨੰਬਰਦਾਰੀ ਮੈਂ ਕੀਤੀ ਚਗਲ ਹੁੰਦਾ ਮਿਸਾਲ ਦਿੱਤੀ ਹੈ ਇਸ। ਮੈਂ ਇੱਕ ਚਗਲ ਹੋਣ ਦਾ ਮਿਸਾਲ। ਤੇ ਚਗਲ ਜਿਸ ਤਰ੍ਹਾਂ ਪਿੰਡ ਬਣਿਆ ਉਹ ਇਹ ਚਗਲ ਸਾਡੇ ਪਿੰਡ 'ਚ ਗਿਣੀ ਗਈ ਹੈ। ਯਾਰ ਵੱਡੀ ਚਗਲ। ਕੈਮਰਾ ਚੱਲ ਰਿਹਾ ਤੂੰ ਆਪ ਹੀ ਕਹੀ ਜਾ ਰਿਹਾ ਮੈਂ ਚਗਲ ਹੋਣ ਦੀ ਮਿਸਾਲ ਦਿੱਤੀ। ਹਾਂ ਕਿ ਜਿੱਥੇ ਚਗਲਾ ਵੱਜਦੀਆਂ ਹੁੰਦੀਆਂ ਨੇ ਨਾ ਉਹ ਚਗਲ ਪਿੰਡ ਦੀ ਸੇਰਾ ਇਹਦੇ ਸਿਰ ਤੇ। ਨਹੀਂ ਸੇਰਾ ਨਹੀਂ, ਇਹਨੂੰ ਮਾੜੀ ਪੁੱਠ ਲੱਗੀ ਉਹਨਾਂ ਦੀ, ਤਾਂ ਕਰਕੇ ਸਾਡਾ ਚੱਕੀਆਂ ਵਾਲਾ ਅੱਧਾ ਜਿਹੜਾ ਨਾ ਇਹਦੇ ਕੈਮ ਸਿਰ ਤੇ। ਕੈਮ ਸਿਰ ਤੇ, ਵਾਹ ਜੀ ਵਾਹ। ਬਾ ਤਿੰਨ ਤੇਰੇ ਯਾਰ ਬੈਠੇ ਨੇ, ਇਹਨਾਂ ਚ ਤੈਨੂੰ ਸਾਰਿਆਂ ਨਾਲ ਕੀ ਖਾਸ ਗੱਲ ਲੱਗਦੀ? ਚੱਲ ਇਹ ਦੱਸ। ਅਜ਼ੀਜ਼ ਕਿਹੜਾ ਵੀ ਪੁੱਛ। ਤੈਨੂੰ ਸਾਰਿਆਂ ਨਾਲੋਂ ਜ਼ਿਆਦਾ ਪਿਆਰ ਕਿਹਦੇ ਨਾਲ? ਇਹ ਦੱਸ। ਪਿਆਰ ਮੈਨੂੰ ਕਿਸੇ ਨਾਲ ਵੀ ਨਹੀਂ। ਜਦੋਂ ਮੈਨੂੰ ਜ਼ੇਨੀ ਕੋਈ ਟੈਨਸ਼ਨ ਹੁੰਦੀ ਮੈਂ ਉਹਦੇ ਚਗਲਾਂ ਕੋਲ ਆ ਜਾਂਦਾ ਤੇ ਜ਼ੇਨ ਆਪਦਾ ਹੌਲਾ ਕਰਨਾ ਹੁੰਦਾ। ਹੋਰ ਇਹਨਾਂ ਦਾ ਮੈਨੂੰ ਪਿਆਰ ਪੂਰ ਕੋਈ ਨਹੀਂ। ਯਾਰ ਜਿੱਥੋਂ ਨਾ ਮੇਰਾ ਜ਼ੇਨ ਜਦੋਂ ਮਸਲਨ ਬੰਦੇ ਨੂੰ ਟੈਨਸ਼ਨ ਬਣ ਜਾਂਦੀ ਨਾ ਤੇ ਆਲਾ ਦੁਆਲਾ ਫਿਰ ਮੈਂ ਵੇਖਣਾ, ਫਿਰ ਮੈਂ ਸੋਚਣਾ ਯਾਰ ਮੀਆਂ ਨਵਾਰ ਵਸੀਮ ਚੱਲ ਇਹਨਾਂ ਕੋਲ ਚੱਲੀਏ
ਸੀਨੇ ਦਾ ਦਿਲ ਦਾ ਬੋਝ ਹੌਲਾ ਹੋ ਸੀਨੇ ਦਾ ਤੇ ਹਾਂ, ਬੋਝ ਹੌਲਾ ਹੋ ਜਾਵੇ ਇਹਨਾਂ ਕੋਲ ਆ ਜਾਈਦਾ ਸੀਨੇ ਤੇ ਤਕਲੀਫ ਹੁੰਦੀ ਹੈ। ਤਕਲੀਫ ਹੀ ਕੋ ਨਾ ਦਰਦ ਹੋਵੇ ਅੱਛਾ। ਫਿਰ ਝਾਟੇ ਦੇ ਕੋਲ ਆ ਜਾਈਦਾ ਆ ਗੱਲ ਪਿਆਰ ਪੂਰ ਇਹਨਾਂ ਨਾਲ ਤਾਂ ਮੈਂ ਰੱਤੀ ਵੀ ਨਹੀਂ ਕਰਦਾ ਯਾਰ ਜਦੋਂ ਬੰਦਾ ਪਰੇਸ਼ਾਨ ਹੁੰਦਾ ਆ ਉਦੋਂ ਬੰਦਾ ਜਿਹੜੇ ਬੰਦੇ ਕੋਲ ਆ ਕੇ ਬਹਿੰਦਾ, ਜਦੋਂ ਬੰਦਾ ਕਿਸੇ ਬੰਦੇ ਕੋਲ ਆ ਕੇ ਬਹਿੰਦਾ ਯਾਰ ਮੈਂ ਫਰੈਸ਼ਮੈਂਟ ਵਾਸਤੇ ਜਾਣਾ ਤੇ ਉਹਨੂੰ ਹੀ ਅੱਛਾ ਸਮਝਦਾ ਹੈਗਾ ਤੇ ਇਹਦੀ ਅੱਗੇ ਅਕਲ ਦਾ ਤੁਸੀਂ ਅੰਦਾਜ਼ਾ ਲਾ ਲਓ। ਇਹਦੀ ਅਕਲ ਦਾ ਮੈਂ ਅੰਦਾਜ਼ਾ ਲਾ ਚੁੱਕਿਆ। ਅੰਦਾਜ਼ਾ ਅਕਲ ਦਾ ਤਾਂ ਲਾਣਾ ਜੇ ਬੰਦਾ ਬੰਦੇ ਕੋਲ ਜਾਵੇ ਹੈ ਜਗ੍ਹਾ ਹੀ ਚਗਲਾ ਬੈਠ ਗਿਆ ਤਾਂ ਫਿਰ ਫਾਇਦਾ ਨਹੀਂ ਇਹਦੇ ਬਾਰੇ ਕੀ ਕਹਿਣਗੇ? ਇਹ ਬੜਾ ਠੇਕੇਦਾਰ ਬੈਰੀਆ ਟਾਉਨ ਦਾ। ਯਾਰ ਇਹ ਮੇਰਾ ਨਾ ਕਲਾਸ ਸਾਲ ਕੱਚੀ ਤੋਂ ਲੈ ਕੇ ਨਾ ਇਸ ਬੰਦੇ ਨਾਲ ਮੈਂ 6 ਪੜਿਆ ਹੋਇਆ ਮੈਨੂੰ ਵੀ ਨਹੀਂ ਆਈ ਹੈਗੀ। ਤੇ ਇਸ ਬੰਦੇ ਨੇ ਆ ਭਾਈ ਵਸੀਮ ਦਾ ਝੂਠਾ ਖਾ ਲਿਆ। ਜਦੋਂ ਨੇ ਝੂਠਾ ਇਹਨੇ ਖਾ ਲਿਆ ਨਾ ਪਹਿਲਾਂ ਤਾਂ ਮੈਨੂੰ ਬੰਦਾ ਗਿਣਦਾ ਸਾਂ ਯਾਰ ਵਸੀਮ ਤੇ ਹੀ ਆਈ ਯਾਰ, ਤੇਰਾ ਵਸੀਮ ਨਾਲ ਵੱਖਰਾ ਹੀ ਕੋਈ ਪਿਆਰ ਹੈਗਾ। ਇਹਦੇ ਹੱਲ ਨਹੀਂ ਆ ਸਕਦਾ ਨਾ ਇਹਨੂੰ ਗੱਲ ਕਰ ਰਹੇ ਆ। ਯਾਰ ਇਹਨਾਂ ਕੋਲ ਡਰਦਾ ਤੂੰ? ਕਿੰਨਾ ਕੋਲ ਡਰਨ ਦੀ ਗੱਲ ਹੀ ਕੋਈ ਨਹੀਂ ਯਾਰ। ਜਿਹੜਾ ਮਹਿਫਲ ਦਾ ਬੰਦਾ ਬੈਠਾ ਨਾ ਉਹ ਬੰਦਾ ਉਹਦੀ ਗੱਲ ਉਹ ਕਰੇ। ਯਾਰ ਇਹ ਮਹਿਫਲ ਹੈ ਹੀ ਨਹੀਂ। ਮੈਂ ਚੁੱਪ ਆ, ਮੈਂ ਇਹਦੇ ਤੋਂ ਮਾਜ਼ਰਤ ਕਰਦਾ, ਮੈਂ ਜਿਹੜੀ ਕੀਤੀ ਉਹਨੇ ਮਾਫੀ ਮੰਗ ਮਾਫੀ ਮੰਗ ਵੀ ਲਵੇ। ਜਿਹੜਾ ਇਸ ਬੰਦੇ ਨੇ ਮੈਨੂੰ ਜ਼ਖਮ ਦਿੱਤਾ ਹੈ, ਉਹ ਕਦੀ ਨਹੀਂ ਜਾਣਾ। ਨਾ ਯਾਰ ਨਾ ਯਾਰ ਮੈਂ ਥੱਲੇ ਉਹੀ ਜ਼ਖਮ ਤਾਂ ਨਹੀਂ ਖੁੱਬੀ ਜਾਂਦਾ ਯਾਰ। ਮੈਂ ਦਿਲੋਂ ਹੋ ਕੇ ਮੈਂ ਇਹਦੇ ਤੋਂ ਮਾਫੀ ਮੰਗਦਾ। ਮੈਂ ਤੈਨੂੰ ਮਾਫ ਕਰ ਹੀ ਨਹੀਂ ਸਕਦਾ। ਮੇਰਾ ਭਰਾ ਹੈ ਵੱਡਾ ਬੰਦੇ ਤੇ ਕਤਲ ਮਾਫ ਕਰ ਸਕਦਾ, ਮੈਂ ਬੰਦੇ ਨੂੰ ਦੁਸ਼ਮਣੀ ਮਾਫ ਨਹੀਂ ਕਰ ਸਕਦਾ ਕਦੀ ਵੀ। ਮੈਂ ਦੱਸਾਂ ਇਹ ਹੈ ਹੀਰਾ ਮੇਰੀ ਨਜ਼ਰਾਂ ਦੇ ਵਿੱਚ, ਠੀਕ ਹੈ ਨਾ। ਤੁਹਾਨੂੰ ਨਹੀਂ ਇਸ ਚੀਜ਼ ਦਾ ਪਤਾ। ਕੋਇਲੇ ਦੀ ਕੰਨ ਚੋਂ ਨਿਕਲਿਆ। ਹਾਂ ਟਰਾਲੀ ਰੂੜੀ ਦੀ ਹੋਵੇ ਨਾ ਤੇ ਉਹਦੇ ਵਿੱਚੋਂ ਕੋਈ ਚੱਜ ਦੀ ਸ਼ੈ ਲੱਭ ਜਾਂਦੀ ਹੈਗੀ। ਇਧਰੋਂ ਸ਼ੁਰੂ ਹੋ ਗਿਆ ਨਾ ਤੁਹਾਨੂੰ ਮੈਂ ਦੱਸਿਆ ਯਾਰ ਇਹ ਗੱਲ ਉਹਨੇ ਦਿਲ ਲਾ ਕਿਹੜੀ ਕਰ ਦਿੱਤੀ। ਉਹਨੇ ਤੈਨੂੰ ਰੋੜੀ ਬੰਦਾ ਮੇਰੀ ਦਿਲੋਂ ਤਾਰੀਫ ਨਹੀਂ ਕਰ ਸਕਦਾ। ਇਹ ਸੜਦੇ ਨੇ ਇਹ ਦਿੱਤੋਂ। ਸੜਦਾ ਹੈ, ਇਹ ਜੇ ਬੰਦੇ ਇਹ ਜਲਨ ਕਰਦਾ ਹੈ। ਇਹ ਜੇ ਬੰਦੇ ਨੂੰ ਕੋਡੇ 'ਚ ਵੀ ਸਹੀ ਜੂਸ ਲੱਭ ਜਾਂਦਾ ਆ। ਅੱਛਾ ਇਹੋ ਜਿਹਾ ਬੰਦਾ। ਅੱਛਾ ਅੱਛੀ ਕਿਸਮਤ ਹੈ ਇਹਦੀ, ਬਹੁਤ ਹੀ ਅੱਛੀ, ਕਿਦਾਂ ਦੀ? ਬਹੁਤ ਹੀ ਅੱਛੀ। ਨਾਨਾ ਵਾਲਾ ਛਾਪਰ ਸਿੱਟਿਆ ਹੋਵੇ ਨਾ, ਨਾਲ ਬੰਦੇ ਵਿੱਚੋਂ ਚਨੇ ਲਾਜ਼ਮੀ ਲਾ ਵੀ ਆਂਦੇ। ਅੱਛਾ ਏਦਾਂ ਦਾ ਬੰਦਾ ਡਾਕਟਰ ਕੋਲ ਨਾ ਦਵਾਈ ਲੈਣ ਜਾਵੇ ਨਾ, ਠੀਕ ਹੈ, ਉਹਨੂੰ ਦਵਾਈ ਨਹੀਂ ਲਿਖ ਕੇ ਦਿੰਦੇ, ਉਹਨੂੰ ਝਾੜੂ ਲਿਖ ਦਿੰਦੇ ਨੇ। ਭਾਈ ਤੂੰ ਫੇਰੇਗਾ ਤਾਂ ਤੂੰ ਸੈਟ ਹੀ ਰਹੇਗਾ। ਇਹ ਵਾਸ਼ਰੂਮ ਚ ਗਿਆ ਤੇ ਲੋਟੇ ਨੂੰ ਕਹਿੰਦਾ ਤੂੰ ਵੀ ਓਡਾ ਤੇ ਮੈਂ ਵੀ ਓਡਾ, ਨਾ ਤੂੰ ਵਧਿਆ ਨਾ ਮੈਂ ਵਧਿਆ। ਵੱਧ ਗਿਆ ਵੀ, ਵੱਧ ਗਿਆ। ਐਵੇਂ ਦੀ ਗੱਲਾਂ ਤੇ ਦੁਨੀਆ ਨਵਾਰ ਵਗੈਰਾ ਸ਼ਰਾਬ ਪੀ ਕੇ ਕੁਕੜੀਆਂ ਖੁੱਡੇ ਵਾੜ ਜਾਂਦਾ, ਕਹਿੰਦਾ ਇੱਜ਼ਤਾਂ ਹੀ ਲੁੱਟਾਂਗਾ। ਮੀਆਂ ਨਵਾਰ ਵਗੈਰਾ ਨੂੰ ਪਹਿਲੀ ਸਲਾਮੀ ਪਾਈ ਤੇ ਪਹਿਲਾਂ ਹੀ ਚੀਜ਼ ਲੈਣ ਭੱਜ ਗਿਆ। ਇੰਨੀਆਂ ਸਾਲੀਆਂ ਦੁੱਧ ਪਿਆਣ ਆਈਆਂ ਤੇ ਕਹਿੰਦਾ ਅੱਗੇ ਨਿੱਪਲ ਲਾ ਕੇ ਲੈ ਆ ਜਾ। ਇਹ ਗੱਲ ਕਿੱਦਾਂ ਨਹੀਂ ਗਈ? ਸੋਚੋ ਯਾਰ ਬੜੀ ਗੱਲ ਕੀਤੀ ਯਾਰ, ਯਾਰ ਗੱਲ ਤਾਂ ਮੈਂ ਇਸ ਬੰਦੇ ਦਾ ਮੂੰਹ ਇੰਜ ਕਿ ਕੁੱਤੀ ਘੁਮਾ ਕੇ ਕੰਨ ਜੀ ਮਾਰੀ। ਅੱਛਾ ਇਹ ਕੁੱਤੀ ਕਿਵੇਂ ਘਮਾਈ ਦੀ? ਪੁੱਛੋ ਉਹਨੂੰ ਪਤਾ ਇਹ ਮੀਆਂ ਨੂੰ ਪੂਛ ਤੋਂ ਫੜ ਕੇ ਕਮਾਇਆ ਸੀ, ਇਹਨਾਂ ਨੂੰ ਪਤਾ ਕੁੱਤੀ ਤਾਂ ਇਹ ਪੁੱਛ ਲਓ ਇਹਨੇ ਨਾਲ ਹੋਇਆ ਸੀ ਇਸ ਤਰ੍ਹਾਂ। ਅੱਛਾ ਹੋਰ ਮੇਰੇ ਭਰਾ ਦੀ ਬਰਾਤ ਵਾਲੇ ਦਿਨ ਦੂਜੇ ਦਿਨ ਨਾ ਅੱਛਾ। ਮੈਂ ਪੁੱਛਿਆ ਕੀ ਕਰਦਾ, ਅੱਛਾ ਕਹਿੰਦਾ ਕੀ ਕਰਨਾ ਭਾਈ, ਕਹਿੰਦਾ ਆੜੂ ਖਾਣ ਦਾ ਟਾਈਮ ਲੱਭਿਆ। ਬਹਿ ਕੇ ਸ਼ਾਮ ਆੜੂ ਖਾ ਰਿਹਾ। ਮੈਂ ਕਿਹਾ ਤੇਰੀ ਨਵੀਂ ਯਾਰ ਮੀਆਂ ਅਨਵਾਰ ਸ਼ਾਦੀ ਹੋਈ ਹੈ ਅੱਛਾ ਤੇ ਤੂੰ ਬਹਿ ਕੇ ਆੜੂ ਖਾ ਰਿਹਾ। ਹਾਂ ਕਹਿੰਦਾ ਗਰਮੀ ਦੇ ਵਿੱਚ ਲੱਭੇ ਹੀ ਇਹਨੇ ਮੈਨੂੰ, ਹੋਰ ਮੈਂ ਕੀ ਖਾ ਸਕਦਾ। ਵੈਰੀ ਅੱਛਾ ਯਾਰ ਨਹੀਂ ਮੈਨੂੰ ਕਿਤੋਂ ਵੀ ਨਹੀਂ ਆਦਾ। ਅੱਛਾ ਮੈਨੂੰ ਪਤਾ ਹੈ ਸੀ ਜਿੱਦਾਂ ਦੀਆਂ ਗੱਲਾਂ ਕਰ ਲੈਂਦੀ। ਗੱਲ ਤੂੰ ਕਦੇ ਸਟੇਜ ਡਰਾਮੇ ਚ ਵੀ ਨਹੀਂ ਸੁਣੀ ਮਜ਼ਾਕ? ਨਹੀਂ ਕਦੀ ਵੀ ਨਹੀਂ ਸੁਣੀ। ਆੜੂ ਵਾਲੀ ਗੱਲ ਤੂੰ ਸੁਣ ਲਵੇਂ, ਤੇਰੇ ਹਾਸੇ ਹੀ ਨਾ ਰੁਕਣ ਯਾਰ। ਏਦਾਂ ਹੀ ਹੈ, ਏਦਾਂ ਹੀ ਮੇਰੀਆਂ ਵੱਖੀਆਂ ਨਿਕਲ ਜਾਣੀਆਂ। ਬਿਲਕੁਲ ਨਹੀਂ ਅੱਛਾ ਮਾਸ਼ਾਅੱਲਾ ਬਹੁਤ ਸੋਹਣੇ ਨੇ। ਅੱਜ ਉਹਨਾਂ ਨੇ ਉੱਤੇ ਕੁੜਤਾ ਪਾਇਆ, ਥੱਲੇ ਲਾਚਾ ਪਾਇਆ, ਏਦਾਂ ਲੱਗਦਾ ਮਲੰਗ ਨੇ ਖੁਰੇ ਧਮਾਲ ਪਾਈ ਹੁੰਦੀ।